ਅੱਜ ਦਾ ਮਜ਼ਮੂਨ ਕੌਮੀ ਰਿਆਸਤੀ ਬੋਲੀ ਤੇ ਲੋਕ ਮਾਂ ਬੋਲੀਆਂ। ਸਾਡੀਆਂ ਉਤਲੀਆਂ ਹੇਠਲੀਆਂ ਸਰਕਾਰਾਂ ਅਖਬਾਰਾਂ, ਰਸਾਲਿਆਂ, ਰੇਡੀਓ, ਟੀਵੀ, ਨੌਕਰੀ ਪੇਸ਼ਾ ਪੜ੍ਹਿਆਂ ਲਿਖਿਆਂ ਤੇ ਪ੍ਰੋਫੈਸਰਾਂ, ਡਾਕਟਰਾਂ ਨੂੰ ਕੌਮੀ ਰਿਆਸਤੀ ਬੋਲੀ ਦੀ ਚਿੰਤਾ ਤੋਂ ਵੇਲ ਨਹੀਂ। ਲੋਕ ਮਾਂ ਬੋਲੀਆਂ ਦੇ ਹੱਕ ਹਕੂਕ ਦਾ ਕਿਵੇਂ ਸੋਚਣ? ਜੇ ਕਿਧਰੇ ਭੀੜ ਪੈ ਜਾਵੇ ਤਾਂ ਬਹੁਤਾ ਵੇਲਾ ਕੌਮੀ ਰਿਆਸਤੀ ਬੋਲੀ ਦਾ ਨਫਾ ਨੁਕਸਾਨ ਸੋਚਦੇ ਲੰਘ ਜਾਂਦਾ ਨੇ। ਕੌਮੀ ਬੋਲੀ ਕੀ ਹੈ? ਰਿਆਸਤੀ ਬੋਲੀ ਦੀ ਵੰਡ ਕਿਵੇਂ ਵੇ? ਲੋਕ ਮਾਂ ਬੋਲੀਆਂ ਨਾਲ ਇਹਦਾ ਵਰਤਨ ਵਰਤਾਰਾ ਕੀ ਹੈ? ਇਹਨਾਂ ਪੁੱਛਾਂ ਦਾ ਹਰਾਮ ਹੈ ਕਿਸੇ ਕੋਲ ਪੱਕਾ ਥਿੱਥਾ ਵਲਦਾ ਹੋਵੇ। ਕੌਮੀ ਰਿਆਸਤੀ ਬੋਲੀ ਦਾ ਅੱਗਾ ਪਿੱਛਾ ਕੀ ਹੈ? ਇਹ ਪੜ੍ਹਾਈ ਲਿਖਾਈ ਥੱਲੜੀ ਪੱਧਰ ਦੇ ਸਰਕਾਰੀ ਕੰਮਾਂ ਕਾਰਾਂ ਤੇ ਰੋਟੀ ਰੋਜ਼ੀ ਦੇ ਆਰਾਂ ਪਾਰਾਂ ਦਾ ਵਸੀਲਾ ਕਿਵੇਂ ਬਣ ਗਈ? ਵਸੇਬ ਵਿੱਚ ਇਹ ਕਿਹੜੀ ਗੱਲ ਦਾ ਨਿਸ਼ਾਨ ਹੈ? ਕੌਮੀ ਮਾਂ ਬੋਲੀਆਂ ਨਾਲ ਵਸੇਬ ਵਿੱਚ ਇਹ ਕਿਹੜੀ ਗੱਲ ਦਾ ਨਿਸ਼ਾਨ ਹੈ ਤੇ ਲੋਕ ਮਾਂ ਬੋਲੀਆਂ ਨਾਲ ਇਹਦਾ ਸਾਂਗਾ ਉਸਾਰੂ ਹੈ ਕਿ ਮਾਰੂ? ਇਹਦਾ ਤੇ ਸੋਚਣ ਵੀ ਕੁਫਰ ਹੈ। ਇੱਥੋਂ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਵਿੱਚ ਜਿੰਨੀ ਗਹਿਲ ਬੋਲੀ ਬਾਬਤ ਹੈ ਇੰਨੀ ਖਬਰ ਹੀ ਕਿਸੇ ਮਾਮਲੇ ਬਾਰੇ ਹੋਵੇ। ਉਹ ਵੱਖਰੀ ਗੱਲ ਹੈ। ਇੱਟ ਪੱਟੋ ਤੇ ਸਿਆਣੇ ਨਿਕਲ ਆਉਂਦੇ ਨੇ ਤੇ ਅਗਲੇ ਕਹਿੰਦੇ ਨੇ ਕਿ ਸਿਆਣਾ ਪੱਟੋ ਤੇ ਇੱਟ ਨਿਕਲ ਆਉਂਦੀ। ਪੰਜਾਬ ਦੀ ਆਪਣੀ ਮਾਂ ਬੋਲੀ ਜਿਉਂਦੀ ਜਾਗਦੀ। ਮਾਂ ਬੋਲੀ ਤੋਂ ਮੁਰਾਦ ਹੈ ਪੰਜਾਬ ਦੀ ਲੋਕ ਬੋਲੀ, ਲੋਕ ਮਾਂ ਬੋਲੀ। ਇਹਦੇ ਹੁੰਦਿਆਂ ਕੌਮੀ ਰਿਆਸਤੀ ਬੋਲੀ ਸਾਡੀ ਹਯਾਤੀ ਉੱਤੇ ਬੱਦਲ ਵਾਂਗ ਤਣੀ ਖਲੋਤੀ। ਬਾਲਾਂ ਦੀ ਮੁੱਢਲੀ ਪੜ੍ਹਾਈ ਨਾ ਛੜਾ ਇਹਦੇ ਵਿੱਚ, ਸਗੋਂ ਪੜ੍ਹਾਈ ਲਿਖਾਈ ਵੀ ਇਹੋ ਹੀ ਏ। ਥੱਲੜੀ ਪੱਧਰ ਦੇ ਸਰਕਾਰੀ ਕੰਮਾਂ ਰੁਜ਼ਗਾਰਾਂ ਵਿੱਚ ਵੀ ਇਸੇ ਦੀ ਵਰਤੋਂ ਹੈ। ਪੜ੍ਹਨ ਲਿਖਣ ਜਦੋਂ ਸਿਖਾਇਆ ਤੇ ਸਤਿਕਾਰਿਆ ਹੀ ਇਸੇ ਦਾ ਜਾਂਦਾ ਹੈ। ਚਿੱਠੀਆਂ ਰੁਕਿਆਂ ਵਿੱਚ ਵੀ ਇਸੇ ਵਰਤੀਣਾ ਹੋਇਆ। ਬੰਕਾਂ, ਡਾਕਖਾਨਿਆਂ ਤੇ ਹੋਰ ਦਫ਼ਤਰਾਂ ਵਿੱਚ ਨਿੱਕੀ ਮੋਟੀ ਖਾਨਾਪੁਰੀ ਤੇ ਅਰਜ਼ੀ ਰਸੀਦ ਦਾ ਕੰਮ ਵੀ ਇਸੇ ਵਿੱਚ। ਮਾਂ ਬੋਲੀ ਤਾਂ ਆਮਾਂ ਲੋਕਾਂ ਦੀ ਬੋਲਚਾਲ ਹੋਈ। ਨਿਰਾ ਬੋਲਣ। ਖਾਸ ਤਾਂ ਕਿਧਰੇ ਰਹਿ ਆਮ ਤੋਂ ਆਮ ਪੜ੍ਹਿਆਂ ਲਿਖਿਆਂ ਨੂੰ ਵੀ ਆਪਣੀ ਮਾਂ ਬੋਲੀ ਨਾ ਪੜ੍ਹਨੀ ਆਉਂਦੀ ਏ ਨਾ ਲਿਖਣੀ। ਅਖਬਾਰ, ਰਸਾਲੇ, ਕਿਤਾਬਾਂ ਢੇਰਾਂ ਦੇ ਹਿਸਾਬ ਨਾਲ ਕੌਮੀ ਰਿਆਸਤੀ ਬੋਲੀ ਵਿੱਚ ਛਪਦੇ ਨੇ। ਰੇਡੀਓ, ਟੀਵੀ ਤੇ ਕੇਬਲ ਚੈਨਲ ਹਰ ਵੇਲੇ ਇਸੇ ਵਿੱਚ ਕੁਕਾਰਾ ਪਾਈ ਰੱਖਦੇ ਹਨ। ਪੰਜਾਬ ਦੀ ਕੁੱਲ ਵਸੋਂ ਨੂੰ ਇਸ ਬੋਲੀ ਨੇ ਹਰ ਪਾਸਿਓਂ ਵਲਾਵਾਂ ਕੱਤਿਆ ਹੈ। ਵਸੇਬ ਵਿੱਚ ਅੰਗਰੇਜ਼ੀ ਤੋਂ ਹੇਠਾਂ ਸਾਰਾ ਟੌਰ ਟੱਪਾ ਤੇ ਵਸ ਇਖਤਿਆਰ ਇਸੇ ਬੋਲੀ ਸਾਂਭਿਆ ਹੈ। ਸਾਂਭਣਾ ਹੀ ਸੀ। ਪੈਸੇ ਵਾਲਾਂ, ਪੋਇਮ ਵਾਲਾਂ ਤੇ ਉੱਚੇ ਦਰਜੇ ਦੇ ਸਰਕਾਰੀ ਅਹੁਦੇਦਾਰਾਂ ਦਾ ਮਰਨ ਜਿਉਣ ਅੰਗਰੇਜ਼ੀ ਬੋਲੀ। ਪਰ ਦੇਸੀ ਮੁਹਾਂਦਰਾ ਵਿਖਾਉਣ ਲਈ ਇਹ ਮੇਲ ਵੀ ਕੌਮੀ ਰਿਆਸਤੀ ਬੋਲੀ ਦੀ ਵਰਤੋਂ ਕਰਦੇ ਨੇ। ਵਿਚਲੇ ਤੇ ਹੇਠਲੇ ਵਿਚਲੇ ਮੇਲ ਦੀ ਤਾਂ ਹੋਂਦ ਕੌਮੀ ਰਿਆਸਤੀ ਬੋਲੀ ਦੇ ਨਾਵੇਂ ਨਾਲ। ਇੱਥੋਂ ਸਾਫ਼ ਚਾਨਣ ਹੋ ਜਾਂਦਾ ਹੈ ਜੋ ਸਾਡੇ ਦੇਸ਼ ਵਿੱਚ ਦੋ ਬੋਲੀਆਂ ਪ੍ਰਧਾਨ ਨੇ, ਉਤਲੀ ਪੱਧਰ ਉੱਤੇ ਅੰਗਰੇਜ਼ੀ ਤੇ ਥੱਲੜੀ ਪੱਧਰ ਉੱਤੇ ਕੌਮੀ ਰਿਆਸਤੀ ਬੋਲੀ। ਇਹਨਾਂ ਨਾਲ ਜੁੜੇ ਮੇਲ ਸਾਫ਼ ਗੱਲ ਹੈ ਬਈ ਤਾਕਤ ਵਾਲੇ ਤੇ ਤਾਕਤ ਵਾਲਿਆਂ ਦੇ ਲਾਗੀ ਮੇਲ ਨੇ। ਮਰਾਆਤ ਯਾਫਤੇ ਜ਼ੋਰਾਂ ਵਰਾਂ ਦੇ ਜ਼ੋਰ ਦੇ ਸੀਰੀ
पंजाब विच माँ बोली थलड़े मेहनती मेलों की बोली है, उन्हां दी सुंजान है। ਇਹੋ ਹੀ ਸਾਡੀ ਮਾਂ ਬੋਲੀ ਹੀ ਅਸਲ ਵਿੱਚ ਲੋਕ ਬੋਲੀ ਹੈ। ਜੇ ਇੰਜ ਨਾ ਹੋਵੇ ਤਾਂ ਮਰਾਤ ਯਾਫਤਾ ਗਰੋਹ ਕਦੀ ਵੀ ਇਹਨੂੰ ਅਨਪੜ੍ਹਾਂ ਗੁਆਰਾਂ ਤੇ ਨੌਕਰਾਂ ਕੋਚਵਾਨਾਂ ਦੀ ਬੋਲੀ ਆਖ ਕੇ ਨਾ ਨਿੰਦਣ। ਇਸ ਸੰਗੇ ਸਾਡੇ ਦੇਸ਼ ਵਿੱਚ ਜਿਹੜਾ ਧਰੋਹ ਲੋਕ ਬੋਲੀ ਪੰਜਾਬੀ ਨਾਲ ਵਰਤੇ ਹੈ, ਉਹੀ ਮਾੜੇ ਹੀਣੇ ਤੇ ਮਿਹਨਤੀ ਮੇਲਾਂ ਨਾਲ ਵਰਤੇ ਹੈ। ਜਗਤ ਸਿਆਣੇ ਆਖਦੇ ਨੇ ਬੋਲੀ ਨਾਲ ਧੱਕਾ ਉਹਦੇ ਬੋਲਣ ਵਾਲਿਆਂ ਨਾਲ ਧੱਕਾ ਹੁੰਦਾ ਹੈ। ਜੇ ਲੋਕ ਬੋਲੀ ਪੰਜਾਬੀ ਗਵਾਰ ਪੇਂਡੂ ਤੇ ਅਨਪੜ੍ਹ ਤਾਂ ਇਹਦਾ ਮਤਲਬ ਸਿੱਧਾ ਸਾਵਾਂ ਇਹ ਹੋਇਆ ਜੋ ਪੰਜਾਬ ਦੀ ਲੋਕ ਵਸੋਂ ਜਿਹੜੀ ਕਿ ਮਜ਼ਦੂਰ ਵਾਕ ਕੰਮੀ ਕਾਮੇ ਗਵਾਰ ਪੇਂਡੂ ਤੇ ਅਨਪੜ੍ਹ ਦੀ ਹੈ, ਉਹਨਾਂ ਸਭ ਦਾ ਪੜ੍ਹਨ ਲਿਖਣ ਤੋਂ ਲੈ ਕੇ ਰੋਟੀ ਰੋਜ਼ੀ ਤੇ ਜੀਵਨ ਦੇ ਆਮ ਸੁਖਾਲਾਂ ਤਾਈਂ ਕੋਈ ਹੱਕ ਨਹੀਂ ਮੰਨਿਆ ਜਾ ਸਕਦਾ। ਉਹ ਸਾਰੇ ਇਹਨਾਂ ਹੱਕਾਂ ਤੋਂ ਵਾਂਝੇ ਨੇ। ਉਹਨਾਂ ਕੋਲੋਂ ਆਪਣੇ ਸੁਖਾਲ ਲਈ ਉਗਾਣ ਉਪਜਾਣ ਘੜਨ ਬਣਾਉਣ ਗੰਢਣ ਜੋੜਨ ਢੋਣ ਢਵਾਣ ਦੇ ਕੰਮ ਤਾਂ ਲੈ ਜਾ ਸਕਦੇ ਨੇ, ਪਰ ਉਹਨਾਂ ਦਾ ਵਜੂਦ ਨਹੀਂ ਮੰਨਿਆ ਜਾ ਸਕਦਾ। ਲੋਕ ਬੋਲੀ ਪੰਜਾਬੀ ਭਾਵੇਂ ਪੰਜਾਬ ਦੇ ਉਤਲੇ ਤੇ ਵਿਚਲੇ ਮੇਲਾਂ ਦੀ ਵੀ ਮਾਂ ਬੋਲੀ ਹੈ, ਪਰ ਇਹ ਮੇਲ ਪੰਜਾਬੀ ਨੂੰ ਆਪਣੀਆਂ ਦਲੇਜਾਂ ਨਹੀਂ ਟੱਪਣ ਦਿੰਦੇ, ਆਪਣੇ ਬਾਲਾਂ ਨਾਲ ਨਹੀਂ ਬੋਲਦੇ, ਬਾਲਾਂ ਨੂੰ ਬੋਲਣ ਨਹੀਂ ਦਿੰਦੇ। ਸੋ ਸਮਾਜ ਵਿੱਚ ਅੱਗੇ ਵਧਣ ਦਾ ਤਰੱਕੀ ਕਰਨ ਦਾ ਜਿਹੜਾ ਢੰਗ ਮਿਥਿਆ ਗਿਆ ਹੈ, ਉਹ ਹੈ ਲੋਕ ਬੋਲੀ ਛੱਡਣ। ਜਾਣੇ ਪੰਜਾਬੀ ਛੱਡਣ, ਕੌਮੀ ਰਿਆਸਤੀ ਬੋਲੀ ਦੇ ਉਂਗਲੀ ਲੱਗਣ ਤੇ ਉੱਤੇ ਅੰਗਰੇਜ਼ੀ ਤਾਈਂ ਅਪਣਨ। ਅੱਗੇ ਵਧਣ ਤੇ ਤਰੱਕੀ ਕਰਨ ਦਾ ਵੇਰਵਾ ਕਰੀਏ ਤਾਂ ਇਹ ਸੱਚ ਉਗੜ ਕੇ ਸਾਹਮਣੇ ਆਉਂਦਾ ਹੈ, ਮੁਲਕ ਦੀ ਵੱਡੀ ਗਿਣਤੀ ਨੂੰ ਪੜ੍ਹਾਈ ਲਿਖਾਈ ਸਣੇ ਹਰ ਇਨਸਾਨੀ ਹੱਕ ਤੋਂ ਵਾਂਝਿਆ ਰੱਖ ਕੇ ਉਹਦੀ ਕੀਤੀ ਮਿਹਨਤ ਉੱਤੇ ਪਲਣ ਖੋਮਣ ਖਸਣ ਸਾਂਭਣ ਜੋੜਨ ਤੇ ਤਮੇ ਦੇ ਪੁਤਲੇ ਬਣ ਕੇ ਲੁਕਾਈ ਦੇ ਸਿਰਾਂ ਉੱਤੇ ਸਵਾਰੀ ਕੀਤੀ ਰੱਖਣ। ਲੋਕਾਂ ਦੀ ਮਿਹਨਤ, ਉਹਨਾਂ ਦੀ ਬੋਲੀ, ਉਹਨਾਂ ਦੀ ਰਹਿਤਲ ਨੂੰ ਲੁੱਟ ਕੇ ਪਿੱਟ ਦੇਵਣ, ਆਪਣੇ ਪੈਰਾਂ ਵਿੱਚ ਮਧੋਲ ਕੇ ਰੱਖਣ, ਹਾਕੋਂ ਹੌਲਾ ਕਰਕੇ ਉਹਨਾਂ ਦੇ ਸੁੱਚ ਨੂੰ ਨਪੀੜ ਕੇ ਆਪਣੀ ਮਰਾਤ ਯਾਫਤਗੀ ਦਾ ਝੂਠ ਜਾਣੇ ਕੌਮੀ ਰਿਆਸਤੀ ਬੋਲੀ ਤੇ ਰਹਿਤਲ ਉਹਨਾਂ ਦੇ ਸਿਰਾਂ ਉੱਤੇ ਪਰਨਾਲਿਆਂ ਵਾਕਣ ਵਗਾਵਣ। ਮੁੜ ਗੱਲ ਉੱਤੇ ਕੌਮੀ ਰਿਆਸਤੀ ਬੋਲੀ ਦੀ ਚਿੰਤਾ ਕੀ ਹੋਈ? ਪੁਰਾਣੀ ਤੇ ਨਵੀਂ ਕਾਨੂੰਨੀਗਿਰੀ ਦੇ ਨਾਲ ਰਲ ਕੇ ਲੋਕਾਂ ਨੂੰ ਲੁੱਟਣ ਬਦਲੇ ਮਿਲੀਆਂ ਰਾਇਤਾਂ ਦੇ ਖੁੱਸਣ ਗਵਾਚਣ ਦਾ ਡਰ, ਫਾਂ ਕਰਕੇ ਹੇਠਾਂ ਆ ਡਿੱਗਣ ਦਾ ਤਰਟ, ਲੁੱਟ ਮਾਰ ਤੇ ਖੋਹ ਖਸ ਦੇ ਸਿਰ ਉੱਤੇ ਉਸਾਰੀ ਸੁਪਨ ਨਗਰੀ, ਖਿਆਲੀ ਦੁਨੀਆ, ਇਹਦੀ ਮੰਗਵੀਂ ਬੋਲੀ ਤੇ ਰਹਿਤਲ ਦੇ ਟੁੱਟ ਭੱਜ ਜਾਣ ਦਾ ਧੜਕਾ। ਇਹ ਸੁਪਨ ਨਗਰੀ ਕੌਣ ਆਖਦਾ? ਨਿਰੀ ਖਿਆਲਾਂ ਵਿੱਚ, ਨਿਰੀ ਹਵਾਵਾਂ ਵਿੱਚ। ਇਹ ਤਾਂ ਖਿਆਲੀ ਹਵਾਈ ਹੁੰਦੀ ਵੀ ਲੋਕ ਵਸੋਂ ਦੇ ਸਿਰ ਉੱਤੇ ਰਾਜ ਵੀ ਕਰਦੀ। ਇਲਮ ਗਿਆਨ ਤੇ ਮਨ ਪਰਚਾਵੇ ਦੇ ਸਾਰੇ ਸੋਤਰ, ਸਾਰੇ ਜ਼ਰੀਏ ਵਸੀਲੇ ਇਸੇ ਸੁਪਨ ਨਗਰੀ ਦਾ ਹੀ ਤਾਂ ਪ੍ਰਚਾਰ ਕਰਦੇ ਨੇ ਦਿਨ ਪਰ ਰਾਤ। ਸੱਚ 'ਚ ਸਚਾਵੀਂ ਦੁਨੀਆ 'ਚ ਤੇ ਆਉਂਦੇ ਹੀ ਨਹੀਂ। ਮਜ਼ਹਬ ਤੇ ਕੌਮ ਨੂੰ ਬਰਦਾ ਬਣਾਇਆ ਹੋਇਆ ਨੇ, ਜਾਂ ਇਹਨੂੰ ਉਲਟਾ ਕੇ ਵੇਖ ਲਓ।
ਕਾਨੂੰਨੀ ਗੀਰਾਂ ਦਾ ਵਰਤਾਰਾ ਰਿਹਾ ਹੈ। ਜਿਹੜੇ ਮੁਲਕਾਂ ਦੇਸਾਂ ਨੂੰ ਗੁਲਾਮ ਬਣਾਓ ਉਹਨਾਂ ਸਿਰ ਆਪਣੀ ਬੋਲੀ ਲਾਗੂ ਕਰਦੇ। ਦਫ਼ਤਰਾਂ, ਅਦਾਲਤਾਂ, ਕਚਹਿਰੀਆਂ, ਥਾਣਿਆਂ ਤੇ ਸਕੂਲਾਂ, ਕਾਲਜਾਂ 'ਚ ਲੋਕਾਂ ਦੀ ਮਾਂ ਬੋਲੀ ਨੂੰ ਨੇੜੇ ਨਾ ਆਉਣ ਦਿਓ। ਸਥਾਵੇਂ ਬਾਲਾਂ ਨੂੰ ਆਪਣੀ ਮਾਂ ਬੋਲੀ ਨਾ ਬੋਲਣ ਦਿਓ। ਉਹਨਾਂ ਦੇ ਮੂੰਹਾਂ ਵਿੱਚ ਕਾਨੂੰਨੀ ਗੀਰ ਬੋਲੀ ਦੇ ਕੰਡਿਆਲੇ ਦਿਓ। ਹੋਰ ਤੇ ਹੋਰ ਬਾਲਾਂ ਨੂੰ ਉਹਨਾਂ ਦੇ ਘਰਾਂ ਤੋਂ ਦੂਰ ਰੱਖੋ। ਮਾਪੇ ਮਿਲ ਆਉਣ ਤਾਂ ਉਹਨਾਂ ਨਾਲ ਮਿਲਣ ਨਾ ਦਿਓ, ਨਹੀਂ ਤਾਂ ਉਹ ਬਾਲ ਤੁਹਾਡੇ ਚੱਕ ਉੱਤੇ ਨਾ ਟਲਸਣ। ਉਹਨਾਂ ਦਾ ਦਿਲ ਦਿਮਾਗ ਤੁਹਾਡੀ ਮਰਜ਼ੀਓਂ ਮੋਕਲਾ ਰਹਿਸੀ, ਪਲਕ ਨੂੰ ਮੁਸੀਬਤ ਬਣ ਕੇ ਸਾਹਮਣੇ ਆ ਖਲੋਸਣ। ਹੋਸਟਲਾਂ ਵਿੱਚ ਜਿਵੇਂ ਕਿ ਰੱਖਿਆ ਜਾਂਦਾ ਹੈ, ਔਰ ਸਾਰੇ ਹੀ ਕਾਨੂੰਨੀ ਹੋਏ ਮੁਲਕਾਂ ਦੇ ਵਿੱਚ ਓਪਰੀਆਂ ਬੋਲੀਆਂ ਦੇ ਸਕੂਲ ਜਿਸ ਵੇਲੇ ਖੋਲ੍ਹੇ ਗਏ, ਯਾਨੀ ਕਾਨੂੰਨੀ ਗੀਰ ਮਾਲਕਾਂ ਦੀਆਂ ਬੋਲੀਆਂ ਦੇ ਸਕੂਲ, ਆਪਣੇ ਕੰਮਕਾਰ ਵਾਸਤੇ ਲੇਬਰ ਦੀ ਲੋੜ ਬਾਹਰੋਂ ਸਕੂਲ ਜਿਹੜੇ ਬਣਾਏ ਗਏ, ਉਹਨਾਂ ਦੇ ਨਾਲ ਹੋਸਟਲ ਬਣਾਏ ਗਏ। ਔਰ ਜਿਹੜੇ ਬੱਚਿਆਂ ਨੂੰ ਦਾਖਲਾ ਦਿੱਤਾ ਗਿਆ ਉਹਨਾਂ ਨੂੰ ਹੋਸਟਲਾਂ 'ਚ ਇੰਝ ਰੱਖਿਆ ਗਿਆ ਜਿਵੇਂ ਕੈਦੀ ਕਰਕੇ ਰੱਖੀਦਾ। ਉਹਨਾਂ ਦੇ ਪਿੱਛੋਂ ਮਾਪਿਆਂ ਨੇ ਮਿਲਣ ਆਉਣਾ ਤੇ ਮਿਲਣ ਦੀ ਇਜਾਜ਼ਤ ਨਹੀਂ ਸੀ ਹੁੰਦੀ। ਕੋਈ ਵੀ ਮਾਂ-ਬਾਪ ਆ ਕੇ ਹੋਸਟਲਾਂ 'ਚ ਰਹਿੰਦਿਆਂ ਬਾਲਾਂ ਨੂੰ ਨਾ ਮਿਲ ਸਕਦਾ ਸੀ, ਨਾ ਉਹਨਾਂ ਨਾਲ ਗੱਲ ਕਰ ਸਕਦਾ ਸੀ। ਔਰ ਮਿਲਣ ਉੱਤੇ ਪਾਬੰਦੀ ਇਹੋ ਹੀ ਸੀ ਕਿ ਇਹ ਫਿਰ ਆਪਣੀ ਬੋਲੀ ਬੋਲਣਗੇ। ਜਦੋਂ ਕਿ ਇਹਨਾਂ ਨੂੰ ਉਹ ਬੋਲੀ ਭੁਲਾਣੀ ਹੈ ਤੇ ਇਹ ਕਾਨੂੰਨੀ ਗੀਰ ਬੋਲੀ ਜਿਹੜੀ ਹੈ ਵੇ, ਕਾਨੂੰਨੀ ਗੀਰਾਂ ਦੀ ਜਿਹੜੀ ਕੰਮਕਾਰ ਦਾ ਜਿਹੜਾ ਸਿਲਸਿਲਾ ਬਣਨਾ, ਉਹਦੇ ਵਿੱਚ ਜਿਹੜੀ ਇਹਨਾਂ ਬੋਲੀ ਵਰਤ ਕੇ ਆਪਣੇ ਆਪ ਤੋਂ ਬੇਗਾਨਿਆਂ ਹੋ ਕੇ ਜਿਹੜਾ ਕੰਮਕਾਰ ਕਰਨਾ ਉਹ ਨਹੀਂ ਕਰ ਸਕਣਗੇ। ਇਸ ਵਾਸਤੇ ਇਹਨਾਂ ਨੂੰ ਇਹਨਾਂ ਦੀ ਬੋਲੀ ਕੋਲੋਂ ਹਰ ਸੂਰਤ ਦੂਰ ਰੱਖਿਆ ਜਾਵੇ, ਮਾਪਿਆਂ ਨਾਲ ਮਿਲਣ ਨਾ ਦਿੱਤਾ ਜਾਵੇ, ਪਿੱਛੇ ਪਿੰਡਾਂ 'ਚ ਨਾ ਜਾਣ ਦਿੱਤਾ ਜਾਵੇ। ਆਪਣੀ ਬੋਲੀ ਦੇ ਨਾਲ ਨਾਲ ਕਾਨੂੰਨੀ ਗੀਰਾਂ ਆਪਣੀਆਂ ਅੜਦਲੀ ਬੋਲੀਆਂ ਵੀ ਲੋਕਾਂ ਸਿਰ ਮੜੀਆਂ, ਜਿਵੇਂ ਸਾਡੇ ਹੋਇਆ। ਦੇਸੀ ਵਸੋਂ ਨਾਲ ਆਪਣੀ ਵਿੱਥ ਤੇ ਦੂਰੀ ਰੱਖਣ ਲਈ ਵਿਚਲੇ ਸਨ ਵਿਚੋਲੇ ਖਿਲਾਰੇ। ਵਿਚੋਲਿਆਂ ਉਂਝ ਵੀ ਹੋ ਪੈਣਾ ਹੁੰਦਾ, ਨਾਲ ਲਿਆਂਦੇ ਹੋਵਣ ਤਾਂ ਸਥਾਵੇਂ ਵਿਚੋਲੇ ਛੇਤੀ ਲੱਭ ਪਾਉਂਦੇ ਨੇ। ਜਿਵੇਂ ਮਾਛੀਵਾਲਾਂ ਬਟੇਰੇ ਫਾਣੇ ਹੋਵਣ ਤਾਂ ਬੁਲਾਰੇ ਨਾਲ ਲੈ ਕੇ ਟੁਰਦੇ ਨੇ। ਇਹ ਬੁਲਾਰੇ ਆਪਣੀ ਬੋਲੀ ਬੋਲ ਕੇ ਆਜ਼ਾਦ ਬਟੇਰਿਆਂ ਨੂੰ ਭਰਮਾਉਂਦੇ ਤੇ ਮਾਛੀਵਾਲਾਂ ਦੇ ਜਾਲ ਵਿੱਚ ਫਸਾਉਂਦੇ ਨੇ। ਕਾਨੂੰਨੀ ਗੀਰ ਬਾਜ਼ੀਆਂ ਥਾਵਾਂ ਤੇ ਲੋਕਾਂ ਨੂੰ ਉਹਨਾਂ ਦੀਆਂ ਬੋਲੀਆਂ ਵੀ ਦਿੰਦੇ ਨੇ। ਦਾਨ ਸਦਕਾ ਨਹੀਂ, ਸਿਆਸਤ ਬਾਹਰੋਂ। ਸਿਆਸਤ ਹੁੰਦੀ ਹੈ ਆਜ਼ਾਦੀ ਤੇ ਖੁੱਲ੍ਹ ਦੇ ਭੁਲਾਵੇ ਲਈ। ਇਹਦੇ ਵਿੱਚੋਂ ਉਹਨਾਂ ਆਪਣੇ ਹੇਤੀ ਬਣਾਉਣੇ ਹੁੰਦੇ ਨੇ। ਮੁਗਲਾਂ ਦੇ ਕਾਬੂ ਆਏ ਇਲਾਕਿਆਂ ਵਿੱਚ ਰਾਜ ਪ੍ਰਬੰਧ ਦੀ ਬੋਲੀ ਫਾਰਸੀ ਸੀ। ਇਹਦੇ ਥੱਲੇ ਕਿੰਨੀਆਂ ਹੀ ਮਾਂ ਬੋਲੀਆਂ ਦੀ ਮਿੱਝ ਪਈ ਨਿਕਲਦੀ ਸੀ। ਫਾਰਸੀ ਦੀ ਥਾਂ ਗੋਰੇ ਕਾਨੂੰਨੀ ਗੀਰਾਂ ਆਪਣੀ ਬੋਲੀ ਲਾਗੂ ਕੀਤੀ ਤੇ ਨਾਲ ਹੀ ਉਹਨਾਂ ਮਾਂ ਬੋਲੀਆਂ ਨੂੰ ਥਾਪੀ ਦੇ ਕੇ ਉਠਾਇਆ। ਪੂਰੀ ਸਿਆਸਤ ਸਮਝ ਨਹੀਂ ਆ ਜਾਂਦੀ, ਫਿਰ ਵੀ ਨਤਾਰੇ ਦੀ ਲੋੜ ਹੈ ਤਾਂ ਸਿਆਣਿਆਂ ਨੂੰ ਆਪਣੀ ਸਿਆਸੀ ਸੂਝ ਪਰਖਣੀ ਚਾਹੀਦੀ। ਕੌਮੀ ਰਿਆਸਤੀ ਬੋਲੀ ਦੀ ਕਾਨੂੰਨੀ ਗੀਰਾਂ ਹੱਥੋਂ ਉਸਾਰੀ ਵੀ ਤਾਂ ਇਸੇ ਸਿਆਸਤ ਦਾ ਸਿੱਟਾ ਹੈ। ਦਿੱਲੀ ਦੇ ਆਲ ਦੁਆਲੇ ਦੇ ਲੰਮੇ ਚੌੜੇ ਇਲਾਕੇ ਦੇ ਹਿੰਦੂ ਮੁਸਲਮਾਨ ਅਸ਼ਰਾਫ ਨੌਕਰੀ ਪੇਸ਼ਾ ਲੋਕ ਨਹੀਂ, ਲੰਮੇ ਚੌੜੇ ਇਲਾਕੇ ਦੇ ਹਿੰਦੂ ਮੁਸਲਮਾਨ ਅਸ਼ਰਾਫ ਨੌਕਰੀ ਪੇਸ਼ਾ ਲੋਕ ਨਹੀਂ ਵਰਾਏ ਅਗਲਿਆਂ। ਮੁੜ ਇਸੇ ਬੋਲੀ ਦੀਆਂ ਦੋ ਲਿਪੀਆਂ ਮਿੱਥ ਕੇ
ਧਾੜਵੀਆਂ ਤੇ ਪੰਡਤਾਂ ਦੀਆਂ ਬੋਲੀਆਂ ਵਿੱਚੋਂ ਧੜੇਬੰਦ ਲਫ਼ਜ਼ਾਲੀ ਦਾ ਰਲਾ ਕਰਵਾਇਆ। ਇਹਦੇ ਨਾਲ ਹਿੰਦੂ ਮੁਸਲਮਾਨ ਆਪੋ ਵਿੱਚ ਪਾਟੇ ਤੇ ਗੋਰਿਆਂ ਤੋਂ ਧਿਆਨ ਹਟਾ ਕੇ ਇੱਕ ਦੂਜੇ ਨਾਲ ਭਿੜੇ। ਭਾਵੇਂ ਦੋਵਾਂ ਬੋਲੀਆਂ ਦੇ ਸਿਆਣੇ ਤੇ ਆਗੂ ਲਿਖਤਾਂ ਤਕਰੀਰਾਂ ਰਾਹੀਂ ਦੋਵਾਂ ਬੋਲੀਆਂ ਦਾ ਇੱਕ ਹੋਵਣ ਹੀ ਪ੍ਰਚਾਰਦੇ ਰਹੇ। ਕਾਲੋਨੀਗੀਰ ਰਾਜ ਦੇ ਖਿਲਾਫ ਘੋਲ ਕੰਮੀ ਕਾਰੇ ਦੇ ਪੈਂਤੜੇ ਤੋਂ ਹੁੰਦਾ ਤਾਂ ਆਜ਼ਾਦੀ ਵੀ ਹੋਰ ਹੋਣੀ ਸੀ। ਬੋਲੀਆਂ ਵੀ ਆਜ਼ਾਦ ਹੋਣੀਆਂ ਸਨ, ਲੋਕ ਬੋਲੀਆਂ ਤੇ ਲੋਕ ਨੇ ਵੀ ਆਜ਼ਾਦ ਹੋਣਾ ਸੀ। ਤੇ ਜਿਹੜੇ ਰੱਤ ਦੇ ਦਰਿਆ ਵਗਾਏ ਗਏ, ਇਹ ਦਰਿਆ ਵੀ ਲੋਕ ਰੱਤ ਦੇ ਨਹੀਂ ਸਨ ਹੋਣੇ। ਲੋਕ ਨਾਲ ਤਰੋ ਕਰਨ ਵਾਲੇ ਤਰੋ ਵਾਣਾ ਦੀ ਰੱਤ ਹੀ ਵਗਣੀ ਸੀ ਇਹਦੇ 'ਚ। ਇਸੇ ਵਾਸਤੇ ਹੀ ਅਮਨ ਪਸੰਦ, ਅਹਿੰਸਾਵਾਦ ਔਰ ਖਾਸ ਗੋਰਾਸ਼ਾਹੀ ਦੇ ਬਣਾਏ ਵੇਤਰੇ ਪੜ੍ਹਾਏ ਲਿਖਾਏ ਬੰਦਿਆਂ ਨੂੰ ਅਗਵਾਈ ਦੀ ਵਾਗ ਫੜਾਈ ਗਈ। ਮਾਂ ਬੋਲੀਆਂ ਸਿਰ ਉਸਰੀ ਰਹਿਤਲ ਅੱਗੇ ਆਉਂਦੀ। ਕਾਲੋਨੀਗੀਰ ਰਾਜ ਮਗਰੋਂ ਕਾਲੋਨੀ ਹੋਈ ਜ਼ਹਿਨੀਅਤ ਮੁਕਾਣਾ ਨਿਸ਼ਾਨਾ ਮਿਥਿਆ ਜਾਂਦਾ, ਜਿਹੜੀ ਕੋਈ ਰਹਿ ਖਹਿ ਗਈ ਹੁੰਦੀ। ਰਾਜ ਪਾੜ ਤਾਂ ਮਿਲਿਆ ਹੀ ਕਾਲੋਨੀਗੀਰ ਰਾਜ ਦੀ ਛਤਰ ਛਾਵੇਂ ਪਲੇ ਭੋਵੇਂ ਵਾਲਾਂ ਜ਼ਰ ਵਾਲਾਂ ਪੜ੍ਹੇ ਲਿਖੇ ਵਿਚੋਲੇ ਕਸਬੀ ਮੇਲਾਂ ਨੂੰ। ਕੁਲਦਿਆਂ ਭਲਵਾਨ ਬਦਲਨੇ ਪੈ ਜਾਣ ਤਾਂ ਜਿਹੜਾ ਦਾ ਚੱਲਿਆ ਹੁੰਦਾ ਉਸੇ ਵਿੱਚ ਨਵੇਂ ਭਲਵਾਨ ਲਿਆਏ ਵਹਿੰਦੇ ਨੇ। ਇਹਨੂੰ ਖਬਰੇ ਦਾ ਦੇਣਾ ਹੀ ਆਖਦੇ ਨੇ। ਸੋ ਇੱਥੇ ਦਾ ਦਿੱਤਾ ਗਿਆ, ਪੈਂਤਲੇ ਉਹੀ ਰੱਖੇ ਗਏ। ਖੱਟੀਆਂ ਵੱਟੀਆਂ ਦਾ ਵਰਤਾਰਾ ਸਗਵਾਂ ਉਹ ਇਹ ਜਿਹੜਾ ਕਾਲੋਨੀਗੀਰੀ ਵੇਲੇ ਸੀ। ਸੰਨ 47 ਤੋਂ ਲੈ ਕੇ 2004 ਤਾਈਂ 55 ਵਰ੍ਹੇ ਹੋ ਗਏ ਨੇ ਕੌਮੀ ਰਿਆਸਤੀ ਬੋਲੀ ਨੂੰ ਅੰਗਰੇਜ਼ੀ ਦੀ ਚਪੜਾਸ ਵਿੱਚ ਰਾਜ ਕਰਦਿਆਂ। ਤਾਂ ਵੀ ਲੋਕ ਮਾਂ ਬੋਲੀਆਂ ਦਾ ਨਾਂ ਆਉਂਦਿਆਂ ਇਹਨੂੰ ਡਰ ਆਉਣ ਲੱਗਦਾ ਹੈ। ਇਹਦੇ ਰਾਹੀਂ ਮੁਲਕੀ ਵਸੀਲਿਆਂ ਤੇ ਦੌਲਤ ਦਾ ਉਤਲੇ ਵਿਚਲੇ ਮੇਲਾ ਹੱਥ ਇਕੱਠਿਆਂ ਹੋਣ ਤਾਂ ਹੈ ਹੀ। ਇਹ ਡਰ ਇਹ ਵੀ ਸਾਬਤ ਕਰਦਾ ਹੈ ਜੋ ਕੌਮੀ ਰਿਆਸਤੀ ਬੋਲੀ ਥੋੜ ਦਿਲੇ ਧਰਮ ਤੇ ਸੌੜੇ ਮੁਲਕਵਾਦ ਤੋਂ ਅੱਗੇ ਕੋਈ ਉਸਾਰੂ ਕੰਮ ਨਹੀਂ ਕਰ ਸਕੀ। ਇਹਦੇ ਨਾਲ ਜਿਹੜੀ ਕੌਮੀ ਮੁਲਕੀ ਸੁੰਜਾਨ ਉਗੜੀ ਏ ਉਹ ਹਿੰਦੁਸਤਾਨ ਦੀ ਕੌਮੀ ਮੁਲਕੀ ਸੁੰਜਾਨ ਦੀ 20 ਨੰਬਰ ਨਕਲ ਤੋਂ ਵੱਧ ਨਹੀਂ। ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ। ਔਰ ਇਹ ਸਾਡੇ ਆਗੂਆਂ ਦੀ ਕੀਤੀ ਹੋਈ ਕਾਰ ਹੈ ਸਾਡੇ ਅੱਗੇ ਜਿਹੜੀ ਆਈ ਹੈ। ਜਿਹੜੇ ਵੀ ਆਗੂ ਹੋਏ ਨੇ ਛੁਪਵੇਂ ਜਾਂ ਦਿਸਵੇਂ, ਪਾਕਿਸਤਾਨ ਜਿਹਾ ਇੱਕ ਪੂਰਾ ਮੁਲਕ ਹਿੰਦੁਸਤਾਨ ਦਾ ਪੇਂਡੂ ਇਲਾਕਾ ਸਾਬਤ ਹੁੰਦਾ ਹੈ। ਕੌਮੀ ਰਿਆਸਤੀ ਬੋਲੀ ਦੀ ਜਿਹੜੀ ਸ਼ੈ ਹੈ ਉਹ ਹਿੰਦੁਸਤਾਨੀ ਸ਼ੈਵਾਂ ਦੀ ਕੁਝ ਹੀ ਅਣਘੜ ਨਕਲ ਹੁੰਦੀ। ਪੂਰੇ ਪਾਕਿਸਤਾਨ ਨੂੰ ਇਹ ਬੋਲਣੀ ਨਹੀਂ ਆਈ। ਇਹਦੀ ਇੱਕ ਮਿਸਾਲ ਪਾਕਿਸਤਾਨ ਦੀ ਉਰਦੂ ਫਿਲਮ ਹੈ। ਵੱਡੇ ਵੱਡੇ ਲੋਕ ਵੀ ਜਦੋਂ ਬੋਲਦੇ ਨੇ ਆਮ ਜ਼ਿੰਦਗੀ 'ਚ ਬੱਖੇ ਪੈ ਨਜ਼ਰਦੇ ਨੇ। ਉਹਨਾਂ ਕੋਲ ਰੱਟੀ ਰਟਾਈ ਲਫ਼ਜ਼ਾਲੀ ਦੇ ਫੋਕੇ ਦੁਰਾਬਾਜ਼ ਕੁਝ ਆਖਣ ਯੋਗ ਨਹੀਂ ਹੁੰਦਾ। ਜਿੱਥੋਂ ਤਾਈਂ ਇਹਦੀਆਂ ਲਿਖਤਾਂ ਦਾ ਸਵਾਲ ਹੈ
सरल नहीं हुंदियां, ना लिखण पक्षों ना पढ़न पक्षों। लफ्ज़ां दा मना मूंह भार हुंदा है, फिकरियां दी बुंतर विच 100 वल हुंदे ने। पढ़ाई लिखाई विच इहदा मतलब ही नज़रीएबाजी हो निबड़िया, जिंदे विच लिटरेचर नूं ही अदब आखिया जांदा हो। इहदी पारों ढेरां बाल पढ़ना छड्ड जांदे ने। इहदे विच फेल होण वाले बालां दी गिनती अंग्रेज़ी नालों घੱਟ नहीं। दफ्तरां कचहरियां ते थाणिਆਂ ਵਿੱਚ ਸਾਰੇ ਕੰਮ ਇਹਦੇ ਵਿੱਚ ਹੋਵਣ ਪਾਰੋਂ ਆਮ ਲੁਕਾਈ ਨੂੰ ਢੇਰਾਂ ਔਖਤਾਂ ਤੋਂ ਵਕਤ ਪੈਰ ਪੈਰ ਉੱਤੇ ਬੇਪੱਤ ਹੋਣਾ ਪੈਂਦਾ ਹੈ। ਇਹਨੇ ਦਾਦਕ ਨਾਨਕ ਦਾ ਪੋਤਰ ਦੋਤਰ ਨਾਲ ਪੀੜੀ ਖੱਪਾ ਵਧਾਇਆ ਹੈ। ਸਭ ਤੋਂ ਵੱਡੀ ਗੱਲ ਇਹ ਵੀ ਇਹਨੇ ਮੁਲਕੀ ਇਕਤਾ ਨਹੀਂ ਉਸਾਰੀ, ਨਾ ਉਸਰਨ ਦਿੱਤੀ। ਸਿੰਧੀ, ਪੰਜਾਬੀ, ਬਲੋਚੀ, ਪਸ਼ਤੋ ਲੁਕਾਈ ਦਾ ਆਪੋ ਵਿੱਚ ਪਾੜ ਬਣਾਇਆ ਹੈ। ਇੱਕ ਇੱਕ ਬੋਲੀ ਨੂੰ ਆਪੋ ਆਪਣੀ ਥਾਵੇਂ ਜ਼ਬਰ ਨਾਲ। ਸਾਡੇ ਇੱਕ ਦੋਸਤ ਨੇ ਕੱਲ ਸਾਨੂੰ ਜ਼ਬਰ ਦੇ ਮਹਿਣੇ ਅਰਬੀ ਰਾਹੀਂ, ਅਰਬੀ ਜੜ੍ਹਾਂ ਰਾਹੀਂ ਫਰੋਲ ਕੇ ਦੱਸੇ ਨੇ ਕਿ ਚੀਣੀ ਚੀਣੀ ਕਰਨਾ। ਸੋ ਇਸ ਕਰਮਾਂ ਵਾਲੀ ਕੌਮੀ ਰਿਆਸਤੀ ਬੋਲੀ ਨੇ ਸਾਡੀ ਹਰ ਲੋਕ ਬੋਲੀ ਨੂੰ ਆਪਣੇ ਇਸ ਜ਼ਬਰ ਦਾ ਨਿਸ਼ਾਨਾ ਬਣਾਇਆ ਹੈ ਤੇ ਥਾਂ ਥਾਈਂ ਇਹਦੀ ਸਮੂਲਚਾ ਨੂੰ, ਇਹਦੇ ਸਾਬਤ ਹੋਵਣ ਨੂੰ ਆਪਸ ਵਿੱਚ ਤਰੋੜ ਕੇ ਤੇ ਚੀਣੀ ਚੀਣੀ ਕੀਤਾ। ਇਸ ਚੀਣੀ ਚੀਣੀ ਕਰਨ ਦਾ ਵੇਰਵਾ ਅੱਗੇ ਆਏਗਾ, ਗੱਲ ਕਰਾਂਗੇ ਇਹਦੇ ਤੇ ਕਿ ਵਿੱਚੋਂ ਇੱਕ ਬੋਲੀ ਦੇ ਹੀ ਕੁੱਲ ਦੇ ਜੁਜ਼ ਹੀ, ਕੁੱਲ ਨੂੰ ਹੀ ਤਰੋੜ ਕੇ ਜੁਜ਼ਾਂ 'ਚ ਬਦਲ ਦਿੱਤਾ ਔਰ ਜੁਜ਼ ਜਿਹੜੇ ਨੇ ਆਪੋ ਆਪਣੀ ਥਾਂ ਕੁੱਲ ਤੋਂ ਇਨਕਾਰੀ ਹੋ ਗਏ। ਇਹ ਹੈ ਇਹਦਾ ਵੇਰਵਾ। ਇਹਨਾਂ ਬੋਲੀਆਂ ਦੀਆਂ ਇੱਕ ਦੂਜੀ ਨਾਲ ਸਾਂਝ ਦੀਆਂ ਸ਼ਕਲਾਂ ਨੂੰ ਭੰਗ ਕੀਤਾ। ਫਿਰ ਹਰ ਇਸ ਬੋਲੀ ਦੇ ਅੰਦਰ ਫਿਰ ਇਸ ਬੋਲੀ ਨੇ ਹਰ ਬੋਲੀ ਦੇ ਅੰਦਰ, ਹਰ ਲੋਕ ਬੋਲੀ ਦੇ ਅੰਦਰ ਵੰਡੀਆਂ ਪਾਈਆਂ ਨੇ ਔਰ ਉਹਨੂੰ ਚੀਣੀ ਚੀਣੀ ਕੀਤਾ। ਉਹਦੇ ਨਾਲ ਜ਼ਬਰ ਕਰਦਿਆਂ ਆਏ। ਜ਼ਬਰ ਦੇ ਮਹਿਣੇ ਚੀਣੀ ਚੀਣੀ ਕਰਨ ਨੇ ਬਹੁਤ ਪਿੱਛੇ ਜਾ ਕੇ, ਜੇ ਅਸੀਂ ਜ਼ਬਰ ਲਫ਼ਜ਼ ਨੂੰ ਵੇਖੀਏ ਤੇ ਅਮੂਮਨ ਤੇ ਪਿੱਛੇ ਨਹੀਂ ਜਾਂਦੇ ਅਸੀਂ, ਔਰ ਪਿੱਛੇ ਜਾਣ ਦਾ ਵੇਲਾ ਵੀ ਨਹੀਂ ਹੁੰਦਾ। ਪਰ ਕਦੀ ਜੇ ਜਾਣਾ ਪੈ ਜਾਏ ਤਾਂ ਬੜੀਆਂ ਕੰਮ ਦੀਆਂ ਗੱਲਾਂ ਵੀ ਹੱਥ ਆ ਜਾਂਦੀਆਂ ਨੇ। ਤਾਂ ਜ਼ਬਰ ਨਿਰਾ ਜ਼ਬਰ ਨਹੀਂ ਹੁੰਦਾ, ਜ਼ਬਰ ਤਰੋੜਨ ਹੁੰਦਾ ਹੈ। ਫੀਤੀ ਫੀਤੀ ਕਰਨ, ਰੇਜ਼ਾ ਰੇਜ਼ਾ ਕਰਨ, ਜ਼ਰਾ ਜ਼ਰਾ ਕਰਨ, ਰਵਾਲ ਰਵਾਲ ਕਰਨ। ਬੋਲੀਆਂ ਦਾ ਕੰਮ ਮਾੜੇ ਹੀਣੇ ਕੰਮੀ ਕਾਰੇ ਮੇਲਾਂ ਦੀ ਸਾਂਝ ਜਗਾਉਣਾ ਹੁੰਦਾ ਹੈ ਔਰ ਉਹ ਸਾਂਝ ਹੁੰਦੀ ਹੈ। ਕੌਮੀ ਰਿਆਸਤੀ ਬੋਲੀ ਉਹ ਵਿਧਾਨ ਹੈ ਜਿਹੜਾ ਇਹਨਾਂ ਬੋਲੀਆਂ ਦੀ ਸਾਂਝ ਨੂੰ, ਲੋਕ ਬੋਲੀਆਂ ਦੀ ਸਾਂਝ ਨੂੰ ਆਰਨ ਉੱਤੇ ਧਰ ਕੇ ਆਪਣੀਆਂ ਸੱਟਾਂ ਨਾਲ ਤਰੋੜਦਾ ਹੈ। ਔਰ ਇੱਥੇ ਇਹਨੇ ਤਰੋੜਨ ਦਾ ਕੰਮ ਕੀਤਾ ਹੈ। ਜੇ ਕੋਈ ਵੇਖੇ ਮਹਿਸੂਸ ਕਰੇ ਤੇ ਸੌਖੇ ਔਖੇ ਦੀ ਵੰਡ ਤਰੀਖੀ ਕੀਤੀ ਜੀ। ਇੱਕ ਬੋਲੀ ਦੇ ਅੰਦਰ ਹੀ ਸੌਖੀ ਬੋਲੀ ਤੇ ਔਖੀ ਬੋਲੀ ਦੀ ਵੰਡ ਬਣਾ ਦਿੱਤੀ। ਮਾੜੇ ਤੋਂ ਮਾੜਾ ਬੰਦਾ ਵੀ ਇਹਦੇ 4 ਅੱਖਰ ਬੋਲ ਕੇ ਦੂਜਿਆਂ ਤੋਂ ਵੱਖਰੀ ਜੂਨ ਹੋ ਖਲੋਵਣ ਦਾ ਆਰ ਕਰਦਾ ਹੈ। ਕੌਮੀ ਰਿਆਸਤੀ ਬੋਲੀ ਦਾ ਜਦੋਂ ਉਹ ਪਰਜੂਈ ਵੀ ਹੋਵੇ ਕੰਮ ਹੁੰਦਾ ਹੈ ਲੋਕ ਬੋਲੀਆਂ ਨੂੰ ਤਗੜਾ ਕਰਨਾ, ਉਹਨਾਂ ਦੀ ਆਪਸੀ ਸਾਂਝ ਉਜਾਗਰ ਕਰਨ 'ਚ ਮਦਦ ਦੇਣਾ, ਹਰ ਧਿਰ ਨੂੰ ਉਹਦੀ ਲੋਕ ਬੋਲੀ ਰਾਹੀਂ ਦੂਜੀ ਧਿਰ ਦੇ ਨੇੜੇ ਲਿਆਉਣਾ, ਵਿੱਚੋਂ ਹੌਲੀ ਹੌਲੀ ਪਿੱਛੇ ਹਟਦਿਆਂ ਜਾਣਾ, ਸੁੰਗਣ ਦਾ ਤਾਂ ਜੋ ਲੋਕ ਬੋਲੀਆਂ ਪਸਰ ਸਕਣ। ਤਾਕਤ ਤੇ ਵਸੀਲੇ ਲੋਕ ਬੋਲੀਆਂ ਨਾਲ ਸਾਂਝੇ ਕਰਨੇ। ਪਰ ਇਹ ਸਾਰਾ ਕੰਮ ਤੇ ਲੋਕ ਬੋਲੀਆਂ ਆਪਸ ਵਿੱਚ ਕਰਦੀਆਂ ਹੀ ਆਉਂਦੀਆਂ ਨੇ।
ਇਹਦੇ ਵਿੱਚ ਸਾਨੂੰ ਕਿਸੇ ਪਰਜੂਈ ਬੋਲੀ ਦੀ ਲੋੜ ਹੀ ਕੀ ਹੈ। ਪਹਿਲਾਂ ਇਸ ਪਰਜੂਈ ਬੋਲੀ ਤੋਂ ਪਹਿਲਾਂ ਲੋਕ ਬੋਲੀਆਂ ਦੀ ਆਪਸੀ ਸਾਂਝ ਮੌਜੂਦ ਨਹੀਂ ਸੀ। ਇਹੋ ਹੀ ਵਜ੍ਹਾ ਹੈ, ਇੱਕ ਗੁੱਠ ਦੀ ਬੋਲੀ ਦੇ ਵਿੱਚ ਦੂਜੀ ਗੁੱਠ ਦੀ ਲਫ਼ਜ਼ਾਲੀ ਜਿਹੜੀ ਉਹ ਰਲੀ ਹੁੰਦੀ ਹੈ, ਔਰ ਬੰਦਾ ਆਪਣੀ ਗੁੱਠ ਜਿਹੜੀ ਹੈ ਉਹਨੂੰ ਹੁਕਮ ਦੱਸਣ ਡਿਆ ਹੁੰਦਾ ਹੈ, ਔਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੀ ਗੁੱਠ ਦੇ ਨਾਲ ਵਿਰੋਧ ਪਿਆ ਕਰਦਾ ਹੈ ਉਸ ਗੁੱਠ ਦੀ ਤੇ ਲਫ਼ਜ਼ਾਲੀ ਉਹ ਆਪ ਪਿਆ ਵਰਤਦਾ। ਤਾਂ ਇਹ ਸਾਡੀ ਪੁਰਾਣੀ ਸਾਂਝ ਦਾ ਨਤੀਜਾ ਹੈ। ਬਦਕਿਸਮਤੀ ਨਾਲ ਇਹਨਾਂ ਵਿੱਚੋਂ ਕੋਈ ਕੰਮ ਵੀ ਕੌਮੀ ਰਿਆਸਤੀ ਬੋਲੀ ਨਹੀਂ ਕਰ ਸਕੀ, ਨਾ ਇਹਨੇ ਕਰ ਸਕਣਾ ਸੀ। ਸਗੋਂ ਇਸ ਦੇ ਉਲਟ ਵਰਤਾਰੇ ਦੀਆਂ ਕਈ ਹੋਰ ਵੀ ਮਿਸਾਲਾਂ ਦਿੱਤੀਆਂ ਜਾ ਸਕਦੀਆਂ। ਹਰ ਵੇਲੇ ਕੌਮੀ ਰਿਆਸਤੀ ਬੋਲੀ ਦੇ ਹਿਰਖ 'ਚ ਮੁਬਤਲਾ ਰਹਿਣ ਵਾਲਿਆਂ ਨੂੰ ਚਾਹੀਦਾ ਹੈ ਜੋ ਉਹ ਆਪਣੀ ਨਿੱਜੀ ਲਾਭ ਪੂਜ ਨੂੰ ਲਾਂਭੇ ਰੱਖ ਕੇ ਸਾਂਝੇ ਮੁਲਕੀ ਲਾਭਾਂ ਦਾ ਖਿਆਲ ਕਰਨ। ਮੁਲਕ ਦੀ ਢੇਰਾਂ ਖਲਕਤ ਨੂੰ ਅਨਪੜ੍ਹ ਰੱਖ ਕੇ ਉਹ ਮੁਲਕੀ ਇਨਸਾਨੀ ਵਸੀਲਿਆਂ ਦਾ ਜ਼ਾਨ ਪਿਆ ਕਰਦੇ ਨੇ। ਜ਼ਾਨ ਹੈ ਨੁਕਸਾਨ ਕਰਨਾ। ਕੌਮੀ ਲੋਕ ਮਾਂ ਬੋਲੀਆਂ ਨੂੰ ਜ਼ਾਨ ਪਿਆ ਕਰਦੇ ਨੇ। ਲੋਕ ਮਾਂ ਬੋਲੀਆਂ ਨੂੰ ਯਾਨੀ ਕੌਮੀ ਲੋਕ ਬੋਲੀਆਂ ਨੂੰ ਮੁਲਕੀ ਇਨਸਾਨੀ ਵਸੀਲਿਆਂ ਦਾ ਜ਼ਾਨ ਪਿਆ ਕਰਦੇ ਨੇ ਤੇ ਲੋਕ ਮਾਂ ਬੋਲੀਆਂ ਨੂੰ ਉਹਨਾਂ ਦੀ ਹੱਕੀ ਸੱਚੀ ਥਾਂ ਦੇਣ ਨਾਲ ਇਹ ਜ਼ਾਨ ਪੂਰਾ ਹੋ ਸਕਦਾ ਹੈ ਤੇ ਮੁਲਕ ਕਾਨੂੰਨੀਗੀਰੀ ਦੇ ਦਿੱਤੇ ਪਛੜੇਵੇਂ ਵਿੱਚੋਂ ਨਿਕਲ ਸਕਦਾ ਹੈ। ਇਹ ਲੋਕ ਮਾਂ ਬੋਲੀਆਂ ਨੂੰ ਹੀ ਤੌਫੀਕ ਹੈ ਔਰ ਸਖਤ ਹੈ ਇਸ ਪਛੜੇਵੇਂ 'ਚੋਂ ਕੱਢ ਕੇ ਅਗੇਰੇ ਲਿਜਾਵਣ ਦੀ, ਅਗੂਵੇਂ ਰਾਹਾਂ ਦੇ ਉੱਤੇ ਪਾਵਣ ਦੀ, ਉਸਾਰੀ ਦੇ ਔਰ ਅੱਗੇ ਵਧਣ ਦੇ ਜਿਹੜੇ ਪੈਂਡੇ ਨੇ ਉਹ ਛੋਟੇ ਕਰਨ ਦੇ। ਲੋਕ ਮਾਂ ਬੋਲੀਆਂ ਨੂੰ ਹੀ ਅਸੀਂ ਦੁਆ ਦੇ ਸਕਨੇ ਆ ਔਰ ਉਹਨਾਂ ਨਾਲ ਆਪਣਾ ਆਪ ਜੋੜ ਸਕਨੇ ਆ। ਉਹਨਾਂ ਰਾਹੀਂ ਆਪਣੀ ਸਾਂਝ ਨੂੰ, ਆਪਣੀ ਮੈਂ ਦੇ ਵਿੱਚੋਂ ਨਿਕਲ ਕੇ ਇੱਕ ਵੱਡੇ ਪਿੜ ਦੇ ਵਿੱਚ ਸਾਂਝਿਆ ਹੋਣ ਨੂੰ ਆਪਣਾ ਨਿਸ਼ਾਨਾ ਬਣਾ ਸਕਨੇ ਆ। ਜਿੰਦੇ ਰਹੋ।